ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਹਰਿਆਣਾ ਹਿਮਾਚਲ ਤੇ ਚੰਡੀਗੜ੍ਹ ਦੇ ਸਾਰੇ ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਕਮੇਟੀ ਹੈ। ਲਗਭਗ 700 ਕਰੋੜ ਰੁਪਏ ਦੀ ਬਜਟ ਵਾਲੀ ਇਸ ਸ਼੍ਰੋਮਣੀ ਕਮੇਟੀ ਨੂੰ ਬਣਾਉਣ ਲਈ ਸਿੱਖ ਕੌਮ ਨੇ ਭਾਰੀ ਕੁਰਬਾਨੀਆਂ ਦਿੱਤੀਆਂ। ਅੱਜ जिस शख्सियत नाल असीं तुहानूं मिलान जा रहे हैं वह हैं सरदार करनैल सिंह पंजोली। ये लगभग 22 साल श्रोमणी कमेटी के प्रधान रहे। जथेदार गुरचरण सिंह टोरा दे भी नज़दीकी रहे तो हुण ये श्रोमणी कमेटी के एग्जीक्यूटिव मैंबर हैं। जुझारू लहर के दौरान भी ये ह्यूमन राइट्स के मुद्दों से भी काफ़ी सरगर्म रहे तो अज साडे नाल सिख मुद्दों के बारे गलबात करने लई पटियाले तो जुड़ चुके हैं सरदार करनैल सिंह पंजोली। जी वीर जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। ਵੀਰ ਜੀ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਪਹਿਲੀ ਵਾਰ ਬਹੁਤ-ਬਹੁਤ ਸਵਾਗਤ ਹੈ। ਵੀਰ ਜੀ ਤੁਸੀਂ ਸਾਡੇ ਸ਼ੋਅ ਦੇ ਵਿੱਚ ਪਹਿਲੀ ਵਾਰ ਆਏ ਹੋ। ਅਸੀਂ ਜਾਣਨਾ ਚਾਹਾਂਗੇ ਤੁਹਾਡੇ ਪਿਛੋਕੜ ਬਾਰੇ ਤੇ ਤੁਸੀਂ ਕਦੋਂ ਤੇ ਕਿਵੇਂ ਪੰਥਕ ਸਿਆਸਤ ਵਿੱਚ ਆਏ, ਇਸ ਬਾਰੇ ਵੀ ਸਾਡੇ ਸਿੱਖ ਸੰਗਤਾਂ ਨੂੰ ਦੱਸੋ। ਮੈਂ ਜੀ ਬਹੁਤ ਛੋਟੀ ਉਮਰ ਦੇ ਵਿੱਚ ਜਦੋਂ ਪੰਜਾਬ ਹਰਿਆਣੇ ਦੇ ਵਿੱਚ ਕੁਝ ਮੁੱਦਿਆਂ ਤੇ ਅਕਸਰ ਹੀ ਇੱਕ ਝਗੜਾ ਰਹਿੰਦਾ ਸੀ, ਕਦੇ ਪਾਣੀਆਂ ਦਾ, ਕਦੇ ਪੰਜਾਬੀ ਬੋਲਦੇ ਇਲਾਕਿਆਂ ਦਾ, ਕਦੇ ਚੰਡੀਗੜ੍ਹ ਦਾ। ਉਹਨਾਂ ਇਸ਼ੂਆਂ ਤੇ ਇੱਕ ਵਾਰੀ ਮੋਰਚਾ ਲੱਗਿਆ ਸੀ ਹਰਿਆਣੇ ਵਿੱਚ। ਹਾਂਜੀ। ਜਥੇਦਾਰ ਮੋਹਨ ਸਿੰਘ ਤੁਰ ਜਿਹੜੇ ਸਨ ਉਹ ਅਕਾਲੀ ਦਲ ਦੇ ਉਦੋਂ ਪ੍ਰਧਾਨ ਸਨ ਜੀ। ਤੇ ਮੈਂ ਪਹਿਲੀ ਵਾਰ ਉਦੋਂ ਮਤਲਬ 10ਵੀਂ ਕਲਾਸ ਤੋਂ ਬਾਅਦ ਉਸ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਗਿਆ ਸੀ। ਹਾਂਜੀ। ਤਕਰੀਬਨ 3 ਮਹੀਨੇ ਮੈਂ ਉਦੋਂ ਮਤਲਬ ਲਗਾਤਾਰ ਜੇਲ੍ਹ 'ਚ ਰਿਹਾ। ਹਾਂਜੀ। ਇਹ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਮੇਰੇ ਬਾਬਾ ਜੀ ਵੀ ਅਕਾਲੀ ਸੀ, ਉਹ ਜੈਤੋਂ ਦੇ ਮੋਰਚੇ 'ਚ ਰਹੇ। ਮੇਰੇ ਪਿਤਾ ਜੀ ਵੀ ਅਕਾਲੀ ਸੀ, ਮੇਰੇ ਨਾਨਾ ਜੀ ਵੀ ਅਕਾਲੀ ਸੀ ਜੀ। ਤੇ ਪੰਥਕ ਗੁੜਤੀ ਜਿਹੜੀ ਸੀ ਮੈਨੂੰ ਪਰਿਵਾਰ ਵਿੱਚੋਂ ਮਿਲੀ ਹੋਈ ਸੀ। ਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਪਿੰਡ ਮੇਰੇ ਨਜ਼ਦੀਕ ਹੋਣ ਕਰਕੇ ਉਹਨਾਂ ਨਾਲ ਪਰਿਵਾਰਕ ਰਿਲੇਸ਼ਨ ਮੇਰੇ ਬਾਬਾ ਜੀ ਦੇ ਵੀ ਸੀ, ਪਿਤਾ ਜੀ ਦੇ ਵੀ ਸੀ, ਨਾਨਾ ਜੀ ਦੇ ਵੀ ਸੀ। ਹਾਂਜੀ। ਤੇ ਇਸ ਕਰਕੇ ਮੈਂ ਆਪਣੀ ਰਾਜਨੀਤੀ ਜਿਹੜੀ ਸੀ ਪੰਥਕ ਰਾਜਨੀਤੀ ਉਹਦੀ ਮੈਂ ਸ਼ੁਰੂਆਤ ਕੀਤੀ ਅੰਬਾਲੇ ਜੇਲ੍ਹ ਤੋਂ। ਜਦੋਂ ਮੋਹਨ ਸਿੰਘ ਤੁਰ ਦੇ ਨਾਲ ਗ੍ਰਿਫਤਾਰੀ ਦਿੱਤੀ ਤੇ ਮੈਂ ਲਗਾਤਾਰ 3 ਮਹੀਨੇ ਉਦੋਂ ਜੇਲ੍ਹਾਂ ਵਿੱਚ ਰਿਹਾ। ਹਾਂਜੀ। ਤੇ ਉਸ ਤੋਂ ਬਾਅਦ ਐਮਰਜੈਂਸੀ ਲੱਗੀ। ਐਮਰਜੈਂਸੀ ਦੀ ਜੇਲ੍ਹ ਵਿੱਚ ਵੀ ਮੈਂ 6 ਮਹੀਨੇ ਕੈਦ ਰਿਹਾ ਜੀ। ਐਮਰਜੈਂਸੀ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਧਰਮ ਯੁੱਧ ਮੋਰਚਾ ਲੱਗਿਆ ਸ਼੍ਰੋਮਣੀ ਅਕਾਲੀ ਦਲ ਦੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ। ਹਾਂਜੀ। ਉਦੋਂ ਲਗਾਤਾਰ ਮੈਨੂੰ 5.5 ਸਾਲ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਤੱਕ ਜੀ ਲਗਾਤਾਰ ਜੇਲ੍ਹ ਵਿੱਚ ਰਹਿਣਾ ਪਿਆ ਜੀ। ਔਰ ਮੈਂ 3 ਵਾਰ ਲਗਾਤਾਰ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਨਜ਼ਰਬੰਦ ਰਿਹਾ। ਹਾਂਜੀ। ਤੇ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਇਹ ਚਾਹੁੰਦਾ ਕਿ ਪੰਜਾਬ ਦੀ ਸਰਕਾਰ ਭਾਵੇਂ ਅਕਾਲੀ ਦਲ ਦੀ ਰਹੀ, ਹਾਂਜੀ, ਭਾਵੇਂ ਕਾਂਗਰਸ ਦੀ ਰਹੀ ਜੀ, ਮੈਂ ਆਪਣੀ ਸੋਝੀ ਸੰਭਲ ਤੋਂ ਲੈ ਕੇ ਤਕਰੀਬਨ ਹਰ ਸਰਕਾਰ ਦੇ ਸਮੇਂ ਜੇਲ੍ਹ 'ਚ ਰਿਹਾ। ਭਾਵੇਂ ਅਕਾਲੀ ਦਲ ਦੇ ਨਾਲ ਰਿਹਾ, ਅਕਾਲੀ ਦਲ ਦੀ ਸਰਕਾਰ ਬਣਾਉਣ 'ਚ ਮੇਰਾ ਰੋਲ ਰਿਹਾ ਜੀ। ਪਰ ਜਦੋਂ ਵੀ ਕਿਸੇ ਪੰਥਕ ਇਸ਼ੂ ਤੇ ਕੋਈ ਟਕਰਾਅ ਆਉਂਦਾ ਸੀ ਹਾਂਜੀ ਤਾਂ ਮੈਂ ਪੰਥਕ ਇਸ਼ੂ ਦੇ ਉੱਤੇ ਜਦੋਂ ਆਪਣੀ ਗੱਲ ਕਰਨੀ ਤਾਂ ਕੁਦਰਤੀ ਸੀ ਕਿ ਕਈ ਵਾਰ ਮਤਲਬ ਆਪਣੇ ਹੱਥੋਂ ਵੀ ਜੇਲ੍ਹ 'ਚ ਜਾਣਾ ਪੈਂਦਾ ਸੀ ਜੀ। ਤੇ ਪਿਛਲੀ ਸਰਕਾਰ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸੀ, ਉਹ ਸਰਕਾਰ ਦੇ ਵਿੱਚ ਵੀ ਮੈਂ ਜੇਲ੍ਹ 'ਚ ਰਿਹਾ। ਹਾਂਜੀ। ਜਦੋਂ ਭਨਿਆਰਾ ਆਪਣਾ ਸਰਸੇ ਵਾਲੇ ਸਾਧ ਨੇ ਹਾਂਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਵਾਂਗ ਰਚਾ ਕੇ ਹਾਂਜੀ ਤੇ ਗੁਰੂ ਸਾਹਿਬ ਦਾ ਅਪਮਾਨ ਕਰਨ ਦਾ ਯਤਨ ਕੀਤਾ, ਉਦੋਂ ਪੰਥਕ ਲੜਾਈ ਸ਼ੁਰੂ ਹੋਈ ਤੇ ਮੈਂ ਉਦੋਂ ਵੀ ਜੇਲ੍ਹ 'ਚ ਰਿਹਾ ਸੀ ਜੀ। ਤੇ ਲਗਭਗ ਮੈਂ ਹੁਣ ਤੱਕ ਤਕਰੀਬਨ 7 ਸਾਲ ਦੇ ਕਰੀਬ ਆਪਣੇ ਜੀਵਨ ਦੇ ਵਿੱਚ ਕੈਦ ਕਰ ਚੁੱਕਿਆ। ਹਾਂਜੀ। ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਨਾਲ ਲਗਭਗ ਉਹਨਾਂ ਦੀ ਸਰਪ੍ਰਸਤੀ ਥੱਲੇ ਆਪਣਾ ਜੀਵਨ ਬਤੀਤ ਕੀਤਾ। ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ ਬਹੁਤ ਮੇਰੀ ਨੇੜਤਾ ਸੀ। ਉਹ ਮੇਰੇ ਨਗਰ ਵਿੱਚ ਵੀ 2 ਵਾਰੀ ਆਏ। ਹਾਂਜੀ। ਤੇ ਇਸ ਕਰਕੇ ਪੰਥਕ ਜਜ਼ਬਾ ਜਿਹੜਾ ਸੀ ਇਹਨਾਂ 2 ਸ਼ਖਸੀਅਤਾਂ ਦੀ ਬਦੌਲਤ ਮੈਨੂੰ ਮਿਲਿਆ। ਹਾਂਜੀ। ਤੇ ਮੈਂ ਲਗਾਤਾਰ ਇਸ ਸੰਘਰਸ਼ ਵਿੱਚ ਆ। ਮੈਂ ਅੱਜ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦਾ ਮੈਂਬਰ ਹਾਂ ਜੀ। ਔਰ ਆਪਣੇ ਪਿੰਡ ਪੰਜੋਲੀ ਕਲਾਂ ਦਾ ਲਗਾਤਾਰ 15 ਸਾਲ ਤੋਂ ਸਰਬਸੰਮਤੀ ਨਾਲ ਮਤਲਬ ਸਰਪੰਚ ਵੀ ਚੁਣਿਆ ਆ ਰਿਹਾ ਜੀ। ਤੇ ਮੇਰਾ ਪਿੰਡ ਜਿਹੜਾ ਉਹ ਲਗਭਗ ਮੇਰਾ ਦਾਅਵਾ ਹੈ ਕਿ ਪੰਜਾਬ ਦੇ ਸਾਰੇ ਪਿੰਡਾਂ ਨਾਲੋਂ ਸੋਹਣਾ, ਸਾਫ਼ ਸੁਥਰਾ ਤੇ ਵਧੀਆ ਵਿਕਾਸ ਵਾਲਾ ਪਿੰਡ ਹੈ। ਹਾਂਜੀ ਜੀ। ਹਾਂਜੀ।
ਤੇ ਵੀ ਜੀ ਚੋੜਾ ਸਾਹਿਬ ਬਾਰੇ ਤੇ ਤੁਹਾਡੇ ਪਿੰਡ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ ਲਗਭਗ 40 ਸਾਲ ਤੋਂ ਪੰਥਕ ਸਿਆਸਤ ਵਿੱਚ ਹੋ। ਆਪਣੇ ਤਜਰਬੇ ਦੇ ਆਧਾਰ ਤੋਂ ਤੁਸੀਂ ਦੱਸੋ ਕਿ ਤੁਸੀਂ ਆਪਣੇ ਜੀਵਨ ਤੋਂ ਸੰਤੁਸ਼ਟ ਹੋ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਇੰਨੀ ਵਾਰੀ ਜੇਲ੍ਹਾਂ ਦੇ ਵਿੱਚ ਗਏ ਹਰ ਮਸਲੇ ਦੇ ਵਿੱਚ। ਦੇਖੋ, ਮੈਂ ਜ਼ਿਆਦਾਤਰ ਪੰਥਕ ਰਾਜਨੀਤੀ ਕਰਦਾ। ਮੈਂ ਕੂੜ ਦੀ ਪੋਲਿਟਿਕਸ ਵਿੱਚ ਮੇਰਾ ਭਰੋਸਾ ਨਹੀਂ, ਨਾ ਮੈਂ ਝੂਠ ਦੀ ਬੁਨਿਆਦ ਤੇ ਆਪਣਾ ਜੀਵਨ ਰੱਖਿਆ ਹੋਇਆ। ਹਾਂਜੀ। ਤੇ ਮੈਂ ਪੰਥਕ ਰਾਜਨੀਤੀ ਵੀ ਸੇਵਾ ਕਰਦਿਆਂ ਹੋਇਆਂ ਜਿੰਨੇ ਵੀ ਮੁੱਦਿਆਂ ਤੇ ਲੜਿਆ, ਮੇਰੀ ਲਗਭਗ ਉਸ ਮਸਲੇ ਤੋਂ ਸੰਤੁਸ਼ਟੀ ਹੈ। ਹਾਂਜੀ। ਪਰ ਮੈਂ ਹੁਣ ਜਦੋਂ ਮਤਲਬ ਕਿਤੇ ਨਾ ਕਿਤੇ ਅਕਾਲੀ ਪੋਲਿਟਿਕਸ ਦੇ ਅੰਦਰ ਮਤਲਬ ਕਿਤੇ ਨਾ ਕਿਤੇ ਜਦੋਂ ਸਿਧਾਂਤਕ ਗਿਰਾਵਟ ਆਉਂਦੀ ਹੈ, ਹਾਂਜੀ, ਤਾਂ ਉਦੋਂ ਕਿਤੇ ਨਾ ਕਿਤੇ ਮਿਊਸੀ ਜ਼ਰੂਰ ਹੁੰਦੀ ਹੈ। ਜੀ ਹਾਂਜੀ ਜੀ। ਤੇ ਵੀਰ ਜੀ, ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਜਥੇਦਾਰ ਟੋਰਾ ਸਾਹਿਬ ਦੇ ਕਾਫੀ ਕਰੀਬ ਰਹੇ, ਉਹਨਾਂ ਨਾਲ ਸੰਬੰਧਿਤ ਕੋਈ ਘਟਨਾ ਜਿਸ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੋਵੇ, ਇਸ ਬਾਰੇ ਵੀ ਸਾਰੇ ਸਿੱਖ ਸੰਗਤਾਂ ਨੂੰ ਦੱਸੋ। ਦੇਖੋ, ਮੈਂ ਮਤਲਬ ਇਹ ਮਹਿਸੂਸ ਕਰਦਾ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਆਪਣੇ ਜੀਵਨ ਵਿੱਚ ਬਹੁਤ ਹੀ ਸੰਕਟਮਈ ਦੌਰ ਵਿੱਚੋਂ ਲੰਘੇ ਨੇ, ਬਹੁਤ ਹੀ ਸੰਕਟਮਈ ਦੌਰ ਵਿੱਚੋਂ। ਹਾਂਜੀ। ਸਭ ਤੋਂ ਵੱਡੀ ਗੱਲ ਉਹਨਾਂ ਦੀ ਇਹ ਸੀ ਕਿ ਉਹ ਹਮੇਸ਼ਾ ਹੀ ਮਤਲਬ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਚੜ੍ਹਦੀ ਕਲਾ ਲੋਚਦੇ ਸਨ। ਭਾਵੇਂ ਉਹਨਾਂ ਨੂੰ ਕਿਸੇ ਬਹੁਤ ਕੁਝ ਉਹਨਾਂ ਦੇ ਖਿਲਾਫ ਬੜੇ ਇਲਜ਼ਾਮ ਲੱਗੇ, ਬੜੀਆਂ ਗੱਲਾਂ ਹੋਈਆਂ ਉਹਨਾਂ ਦੇ ਬਾਰੇ, ਪਰ ਮੈਂ ਜੋ ਕੁਝ ਵੀ ਉਹਨਾਂ ਦੇ ਜੀਵਨ ਵਿੱਚ ਦੇਖਿਆ ਕਿ ਉਹ ਹਮੇਸ਼ਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਲੋਚਦੇ ਰਹੇ। ਹਾਂਜੀ। ਪੰਥ ਵਿੱਚ ਬਖਰੇਵਾਂ ਉਹਨਾਂ ਨੇ ਕਦੇ ਮਹਿਸੂਸ ਨਹੀਂ ਕੀਤਾ ਵੀ ਇਹ ਏਦਾਂ ਬਖਰੇਵਾਂ ਹੋਵੇ, ਤੇ ਉਹ ਹਰ ਘਟਨਾ ਨੂੰ ਬਹੁਤ ਹੀ ਸੂਖਮ ਤਰੀਕੇ ਨਾਲ ਮਤਲਬ ਜਿਹੜੀਆਂ ਸਾਜ਼ਿਸ਼ਾਂ ਪੰਥ ਵਿਰੋਧੀ ਤਾਕਤਾਂ ਵੱਲੋਂ ਰਚੀਆਂ ਜਾਂਦੀਆਂ ਸੀ ਜੀ, ਉਹਨਾਂ ਨੂੰ ਸਮਝਦੇ ਵੀ ਸੀ ਤੇ ਪੰਥ ਦੇ ਸਾਹਮਣੇ ਰੱਖਦੇ ਸੀ ਤੇ ਪੰਥ ਨੂੰ ਉਹਦੇ ਲਈ ਜਦੋਜਹਿਦ ਕਰਨ ਲਈ ਵੀ ਪ੍ਰੇਰਦੇ ਸੀ। ਹਾਂਜੀ। ਤੇ ਉਹ ਇੱਕ ਵੱਡੀ ਗੱਲ ਇਹ ਸੀ ਵੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਦੇ ਉਹਨਾਂ ਨੇ ਸੰਥਿਆ ਲਈ ਆਪ ਆਪਣੇ ਜੀਵਨ ਚੋਂ ਕੀਰਤਨ ਕਰਦੇ ਰਹੇ, ਆਪਣੇ ਜੀਵਨ ਚ ਅੰਮ੍ਰਿਤ ਪ੍ਰਚਾਰ ਕਰਦੇ ਰਹੇ ਜੀ। ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਪੂਰੇ ਜੀਵਨ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦੀ ਲੋਕਾਂ ਨੂੰ ਪ੍ਰੇਰਨਾ ਦਿੱਤੀ। ਹਾਂਜੀ। ਤੇ ਕਿਰਤੀ ਸਿੱਖ ਸੀ, ਆਪਣੀ ਕਿਰਤ ਕਰਕੇ ਆਪਣਾ ਜੀਵਨ ਬਸਰ ਕਰਦਾ ਸੀ। ਹਾਂਜੀ। ਔਰ ਸੱਚੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਗਲੀ ਵਾਲਾ ਪੈਸਾ ਵੀ ਕਦੇ ਉਸ ਬੰਦੇ ਨੇ ਆਪਣੇ ਨਿੱਜੀ ਹਿੱਤਾਂ ਲਈ ਨਹੀਂ ਸੀ ਵਰਤਿਆ ਜੀ, ਬਲਕਿ ਪੰਥ ਦੇ ਭਲੇ ਲਈ ਮਤਲਬ ਉਹਦੇ ਪੈਸੇ ਦੀ ਵਰਤੋਂ ਕਰਦਾ ਰਿਹਾ। ਹਾਂਜੀ। ਉਹਦੇ ਪਿਤਾ ਨੇ 9 ਏਕੜ ਜ਼ਮੀਨ ਉਹਨੂੰ ਦਿੱਤੀ ਸੀ ਤੇ ਆਖਰੀ ਸਵਾਸਾਂ ਤੱਕ ਉਹਦੇ ਕੋਲ 9 ਏਕੜ ਜ਼ਮੀਨ ਰਹੀ। ਹਾਂਜੀ। ਤੇ ਅੱਜ ਵੀ ਜਿਹੜਾ ਉਹਦਾ ਘਰ ਆ ਜਿੱਥੇ ਉਹ ਆਖਰੀ ਸਮੇਂ ਤੇ ਸਵਾਸ ਲਏ ਉਹਨੇ, ਤੇ ਉਹ ਲੱਕੜ ਦੇ ਬਾਲਿਆਂ ਦਾ ਘਰ ਪਿਆ ਹੋਇਆ। ਹਾਂਜੀ। ਤੇ ਮੈਂ ਇਹ ਸਮਝਦਾ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਜਿਹੜਾ ਸੀ ਉਹਦੀ ਉਹ ਜਿੱਥੇ ਕਾਂਗਰਸ ਨਾਲ ਲੜਿਆ, ਜਿੱਥੇ ਪੰਥ ਵਿਰੋਧੀ ਤਾਕਤਾਂ ਨਾਲ ਲੜਿਆ, ਉੱਥੇ ਅਕਾਲੀ ਦਲ ਦੇ ਅੰਦਰ ਵੀ ਜਿਹੜਾ ਜਗੀਰਦਾਰਾ ਸਿਸਟਮ ਸੀ, ਜਿਹੜਾ ਰਜਵਾੜਾ ਸ਼ਾਹੀ ਸਿਸਟਮ ਸੀ, ਜਿਹੜਾ ਮਲਕ ਭਾਗੋਂ ਦਾ ਮਤਲਬ ਇੱਕ ਵੱਡਾ ਟੋਲਾ ਸੀ, ਉਹਨਾਂ ਦੇ ਖਿਲਾਫ ਵੀ ਉਹਨੂੰ ਵਿਦਨ ਪਾਰਟੀ ਵੀ ਲੜਨਾ ਪਿਆ ਲਗਾਤਾਰ ਜੀ, ਕਿਉਂਕਿ ਉਹ ਕਿਰਤੀਆਂ ਦਾ ਪ੍ਰਤੀਨਿਧ ਸੀ। ਹਾਂਜੀ। ਤੇ ਇਹ ਮੈਂ ਸਮਝਦਾ ਵੀ ਉਹਦੇ ਤੇ ਉਹਨੇ ਆਪਣੇ ਜੀਵਨ ਵਿੱਚ ਸਹੀ ਗੱਲਾਂ ਕਰਨ ਦਾ ਯਤਨ ਕੀਤਾ। ਇਹ ਗੱਲ ਵੱਖਰੀ ਹੈ ਵੀ ਉਹਨਾਂ ਵਿੱਚ ਕਿੰਨਾ ਕੁ ਸਫਲ ਹੋ ਸਕੇ, ਕਿੰਨਾ ਕੁ ਨਹੀਂ ਸਫਲ ਹੋ ਸਕੇ। ਹਾਂਜੀ। ਤੇ ਜਿਹੜੀ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਬਈ ਸੰਤ ਜਰਨੈਲ ਟੌੜਾ ਸਾਹਿਬ ਦੀ, ਇੱਕ ਦਿਨ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮੈਨੂੰ ਇਹ ਦੱਸੋ, ਇਹ ਉਦੋਂ ਦੀ ਗੱਲ ਆ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ। ਹਾਂਜੀ। ਮੈਂ ਪੁੱਛਿਆ, ਮੈਂ ਕਿਹਾ ਜੀ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਰਹੇ ਹੋ, ਹਾਂਜੀ, ਤੁਸੀਂ ਇਹ ਦੱਸੋ ਵੀ ਅੱਜ ਜਿਹੜਾ ਚਰਚਾ ਕਿ ਸੰਤ ਜਰਨੈਲ ਸਿੰਘ ਨੂੰ ਜਿਉਂਦੇ ਨੇ ਤੇ ਤੁਸੀਂ ਕੀ ਸਮਝਦੇ ਹੋ ਜੀ? ਟੌੜਾ ਸਾਹਿਬ ਨੇ ਕਿਹਾ ਵੀ ਮੈਂ 3 ਤਰੀਕ ਦੀ ਰਾਤ ਨੂੰ ਸੰਤ ਜਰਨੈਲ ਸਿੰਘ ਨੂੰ ਮਿਲਿਆ, 3 ਜੂਨ 1984 ਨੂੰ। ਹਾਂਜੀ। ਤੇ ਮੈਂ ਜਿਹੜੀਆਂ ਗੱਲਾਂ ਸੰਤ ਜਰਨੈਲ ਸਿੰਘ ਨਾਲ ਕੀਤੀਆਂ, ਮੈਨੂੰ ਉਹ ਗੱਲਾਂ ਤੇ ਤੋਂ ਬਾਅਦ ਇਹ ਲੱਗਦਾ ਕਿ ਸੰਤ ਜਰਨੈਲ ਸਿੰਘ ਸ਼ਹਾਦਤ ਪਾ ਗਏ। ਇਹ ਜਿਹੜੇ ਲੋਕ ਇਹ ਕਹਿੰਦੇ ਨੇ ਜਿਉਂਦੇ ਨੇ ਜੀ, ਇਹ ਗਲਤ ਗੱਲ ਕਰਦੇ ਨੇ। ਹਾਂਜੀ। ਉਹਨਾਂ ਨੇ ਕਿਹਾ ਵੀ ਮੈਂ ਸੰਤਾਂ ਨੂੰ ਕਿਹਾ ਵੀ ਸੰਤ ਜੀ ਤੁਸੀਂ ਟੈਲੀਵਿਜ਼ਨ ਤੇ ਸੁਣ ਲਿਆ ਹੋਣਾ ਸਾਰਾ ਕੁਝ ਵੀ ਸਰਕਾਰ ਮੈਨੂੰ ਲੱਗਦਾ ਕਿ ਦਰਬਾਰ ਸਾਹਿਬ ਤੇ ਹਮਲਾ ਕਰੇਗੀ। ਹਾਂਜੀ। ਸੰਤ ਜੀ ਨੇ ਕਿਹਾ ਵੀ ਮੈਨੂੰ ਵੀ ਏਦਾਂ ਲੱਗਦਾ ਜੀ। ਕਹਿੰਦੇ ਮੈਂ ਕਿਹਾ ਵੀ ਸੰਤ ਜੀ ਆਪਣਾ ਕੀ ਪ੍ਰੋਗਰਾਮ ਹੈ, ਆਪਾਂ ਹੁਣ ਕਰਨਾ ਕੀ ਚਾਹੁੰਦੇ ਆ? ਹਾਂਜੀ। ਕਹਿੰਦੇ ਸੰਤ ਜੀ ਮੈਨੂੰ ਕਹਿਣ ਲੱਗੇ ਵੀ ਦੱਸੋ ਤੁਸੀਂ ਕੀ ਕਰਨਾ ਚਾਹੀਦਾ ਜੀ? ਕਹਿੰਦੇ ਮੈਂ ਕਿਹਾ ਮੇਰੀ ਰਾਏ ਇਹ ਹੈ ਕਿ ਆਪਾਂ ਸਾਰੇ ਗਿਰਫਤਾਰੀ ਦੇ ਦਈਏ, ਸਰਕਾਰ ਦਰਬਾਰ ਸਾਹਿਬ ਤੇ ਹਮਲਾ ਕਰੇ ਤੋਂ ਪਹਿਲਾਂ ਆਪਾਂ ਗਿਰਫਤਾਰੀ ਦੇ ਦਈਏ, ਤੁਸੀਂ, ਮੈਂ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ। ਹਾਂਜੀ।
ਸੰਤ ਜਰਨੈਲ ਸਿੰਘ ਉਹਨਾਂ ਨੇ ਕਿਹਾ ਵੀ ਮੇਰੇ ਕੋਲ ਬਹੁਤ ਸਾਰੇ ਐਸੇ ਸਿੰਘ ਨੇ ਜਿਹੜੇ ਰੂਹ ਪੋਸ਼ ਨੇ ਜੀ, ਭਗੌੜੇ ਨੇ, ਜਿਨ੍ਹਾਂ ਨੂੰ ਸਰਕਾਰ ਬਾਗੀ ਸਮਝਦੀ ਹੈ। ਹਾਂਜੀ। ਟੌੜਾ ਸਾਹਿਬ ਕਹਿੰਦੇ ਮੈਂ ਕਿਹਾ ਵੀ ਤੁਸੀਂ ਜਿਹੜੇ ਰੂਹ ਪੋਸ਼ ਨੇ ਉਹਨਾਂ ਨੂੰ ਕਹਿ ਦਿਓ ਵੀ ਚਲੇ ਜਾਣ, ਆਪਣਾ ਟਿਕਾਣਾ ਬਣਾਉਣ, ਕਿਤੇ ਬਾਅਦ ਵਿੱਚ ਵੇਖ ਲਾਂਗੇ ਉਹਨਾਂ ਦੀ ਗੱਲ। ਹਾਂਜੀ। ਤੇ ਸੰਤ ਜੀ ਕਹਿਣ ਲੱਗੇ ਮੇਰੇ ਕੋਲ ਹਥਿਆਰ ਨੇ। ਟੌੜਾ ਸਾਹਿਬ ਕਹਿੰਦੇ ਮੈਂ ਕਿਹਾ ਵੀ ਜਿਹੜੇ ਲਾਇਸੈਂਸੀ ਹਥਿਆਰ ਨੇ ਉਹ ਨਾਲ ਰੱਖ ਲਓ, ਹਾਂਜੀ। ਤੇ ਜਿਹੜੇ ਦੂਜੇ ਹਥਿਆਰ ਨੇ ਤੁਸੀਂ ਉਹ ਪਏ ਰਹਿਣ ਦਿਓ, ਆਪੇ ਸ਼੍ਰੋਮਣੀ ਕਮੇਟੀ ਜਵਾਬ ਦੇਗੀ ਇਸ ਗੱਲ ਤੇ ਜੀ। ਤੀਜੀ ਗੱਲ ਉਹ ਕਹਿਣ ਲੱਗੇ ਵੀ ਮੈਂ ਗ੍ਰਿਫਤਾਰੀ ਦੇਣ ਲਈ ਤਾਂ ਤਿਆਰ ਹਾਂ, ਪਰ ਮੇਰੇ ਤੇ ਇਲਜ਼ਾਮ ਲੱਗੇਗਾ ਵੀ ਪਹਿਲਾਂ ਚੰਦੋਕ ਕਲਾਂ ਤੋਂ ਸੰਤ ਜੀ ਭੱਜਿਆ, ਫਿਰ ਮਹਿਤੇ ਤੋਂ ਭੱਜ ਗਏ, ਹੁਣ ਇੱਥੋਂ ਭੱਜ ਗਏ। ਹਾਂਜੀ। ਟੌੜਾ ਸਾਹਿਬ ਕਹਿੰਦੇ ਮੈਂ ਕਿਹਾ ਵੀ ਜਿਹੜੇ ਤੇਰੇ ਹਮਾਇਤੀ ਨੇ ਉਹਨਾਂ ਨੇ ਤਾਂ ਭਾਵੇਂ ਤੁਸੀਂ ਸ਼ਹੀਦ ਹੋ ਜਾਓ, ਭਾਵੇਂ ਗ੍ਰਿਫਤਾਰੀ ਦੇ ਦਿਓ, ਤੁਹਾਡੇ ਨਾਲ ਰਹਿਣਾ। ਬਿਲਕੁਲ ਜੀ। ਜਿਹੜੇ ਵਿਚਾਰਧਾਰਕ ਤੌਰ ਤੇ ਤੁਹਾਡੇ ਵਿਰੋਧੀ ਨੇ, ਭਾਵੇਂ ਤੁਸੀਂ ਸ਼ਹਾਦਤ ਵੀ ਦੇ ਦਿਓ, ਉਹਨਾਂ ਨੇ ਤਾਂ ਵੀ ਨਹੀਂ ਪ੍ਰਵਾਨ ਕਰਨਾ। ਹਾਂਜੀ। ਤੇ ਉਹ ਕਹਿਣ ਲੱਗੇ ਵੀ ਨਹੀਂ ਮੈਂ ਤਾਂ ਗ੍ਰਿਫਤਾਰੀ ਦੇਣੀ ਹੈ ਜੀ। ਗ੍ਰਿਫਤਾਰੀ ਦੇਣੀ ਨਹੀਂ ਤੇ ਮੈਂ ਤਾਂ ਸ਼ਹਾਦਤ ਪਾਉਣੀ ਹੈ। ਹਾਂਜੀ। ਕਹਿੰਦੇ ਮੈਂ ਕਿਹਾ ਵੀ ਸੰਤ ਜੀ ਜੇ ਤੁਸੀਂ ਸ਼ਹਾਦਤ ਪਾਉਣੀ ਹੈ ਸਾਨੂੰ ਕੀ ਹੁਕਮ ਹੈ? ਹਾਂਜੀ। ਅਕਾਲੀ ਦਲ ਕੀ ਕਰੇ? ਜੀ। ਕਹਿੰਦੇ ਮੈਨੂੰ ਕਹਿਣ ਲੱਗੇ ਵੀ ਤੁਸੀਂ ਏਦਾਂ ਕਰੋ, ਤੁਸੀਂ ਪਾਕਿਸਤਾਨ ਚਲੇ ਜਾਓ, ਜੇ ਭਾਰਤ ਦੀ ਸਰਕਾਰ ਨੇ ਹਮਲਾ ਕੀਤਾ ਤੁਸੀਂ ਖਾਲਿਸਤਾਨ ਦਾ ਐਲਾਨ ਕਰ ਦਿਓ ਪਾਕਿਸਤਾਨ ਤੋਂ। ਹਾਂਜੀ। ਕਹਿੰਦੇ ਮੈਂ ਕਿਹਾ ਜੀ ਦੁਨੀਆ ਵਿੱਚ ਅੱਜ ਜੇ ਕਿਸੇ ਮਤਲਬ ਸਿੱਖ ਲੀਡਰ ਦਾ ਜਰਨੈਲ ਸਿੰਘ ਦਾ, ਹਾਂਜੀ, ਤੇ ਜੇ ਸੰਤ ਜਰਨੈਲ ਸਿੰਘ ਕੋਈ ਐਲਾਨ ਕਰੇ ਉਹਦੇ ਤੇ ਲੋਕ ਅਮਲ ਕਰ ਸਕਦੇ ਨੇ, ਗੁਰਚਰਨ ਸਿੰਘ ਟੌੜੇ ਦੇ ਕਹੇ ਤੇ ਸ਼ਾਇਦ ਨਾ ਕਰਨ। ਜੀ। ਦੂਜੀ ਗੱਲ ਕਹਿੰਦੇ ਮੈਂ ਕਿਹਾ ਮੈਂ ਮੈਂਬਰ ਪਾਰਲੀਮੈਂਟ ਹਾਂ, ਸ਼੍ਰੋਮਣੀ ਕਮੇਟੀ ਦਾ ਪ੍ਰੈਜ਼ੀਡੈਂਟ ਹਾਂ, ਮੈਨੂੰ ਮਤਲਬ ਪਾਕਿਸਤਾਨ ਕੌਣ ਜਾਣ ਦੇਗਾ? ਹਾਂਜੀ। ਸੰਤ ਜੀ ਕਹਿੰਦੇ ਮੇਰੀ ਜ਼ਿੰਮੇਵਾਰੀ ਹੈ। ਜੀ। ਤੇ ਉਸ ਤੋਂ ਬਾਅਦ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਫਿਰ ਜੇ ਤੁਸੀਂ ਮੈਨੂੰ ਪਾਕਿਸਤਾਨ ਭੇਜ ਸਕਦੇ ਹੋ ਫਿਰ ਤੁਸੀਂ ਪਾਕਿਸਤਾਨ ਚਲੇ ਜਾਓ, ਜੇ ਸਰਕਾਰ ਨੇ ਹਮਲਾ ਕੀਤਾ ਦਰਬਾਰ ਸਾਹਿਬ ਤੇ ਤਾਂ ਅਕਾਲੀ ਦਲ ਖਾਲਿਸਤਾਨ ਦਾ ਐਲਾਨ ਕਰ ਦੇਗਾ। ਹਾਂਜੀ। ਤੇ ਸੰਤ ਜੀ ਕਹਿਣ ਲੱਗੇ ਵੀ ਮੈਂ ਨਹੀਂ ਜਾਣਾ। ਹਾਂਜੀ। ਕਹਿੰਦੇ ਮੈਂ ਉੱਠ ਕੇ ਖੜਾ ਹੋ ਕੇ ਕਿਹਾ ਵੀ ਚੰਗਾ ਮੈਂ 5 ਪਿਆਰੇ ਲਿਆਉਣਾ, 5 ਪਿਆਰਿਆਂ ਤੋਂ ਹੁਕਮਨਾਮਾ ਜਾਰੀ ਕਰਾਉਣਾ ਤੁਹਾਨੂੰ, ਜੇ 5 ਪਿਆਰਿਆਂ ਦਾ ਹੁਕਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੰਨ ਕੇ ਜੀ ਉਹ ਚਮਕੌਰ ਦੀ ਗੜੀ ਛੱਡ ਸਕਦੇ ਨੇ, ਤੁਸੀਂ ਕਿਉਂ ਨਹੀਂ ਜਾ ਸਕਦੇ? ਜੀ। ਕਹਿੰਦੇ ਸੰਤ ਜਰਨੈਲ ਸਿੰਘ ਜੀ ਉੱਠੇ, ਉਹਨਾਂ ਨੇ ਮੈਨੂੰ ਘੁੱਟ ਕੇ ਜੱਫੀ ਪਾ ਕੇ ਕਿਹਾ ਵੀ ਦੇਖੋ ਨਾ ਤੁਸੀਂ ਜਾਓ ਨਾ ਮੈਂ ਜਾਣਾ, ਤੁਸੀਂ ਆਪਣੀਆਂ ਗ੍ਰਿਫਤਾਰੀਆਂ ਦਿਓ, ਮੈਨੂੰ ਆਪਣੀ ਜੰਗ ਲੜਨ ਦਿਓ। ਜੀ। ਤੇ ਕਹਿੰਦੇ ਮੈਂ ਇਹ ਮੰਨਦਾ ਕਿ ਸੰਤ ਜਰਨੈਲ ਸਿੰਘ ਸ਼ਹੀਦ ਹੋ ਗਏ। ਹਾਂਜੀ। ਤੇ ਇਹ ਘਟਨਾ ਜਿਹੜੀ ਸੀ ਮੈਂ ਬੜੀ ਦੁਨੀਆ ਨੂੰ ਸੁਣਾਈ, ਪਰ ਬਹੁਤ ਸਾਰੇ ਐਸੇ ਲੋਕ ਜਿਹੜੇ ਕਿਸੇ ਨਾ ਕਿਸੇ ਕਾਰਨ ਸਰਕਾਰ ਦੇ ਮਤਲਬ ਉਹ ਆਪਣਾ ਉਹਦੀ ਸਾਜ਼ਿਸ਼ ਵਿੱਚ ਫਸੇ ਹੋਏ ਸੀ, ਉਹਨਾਂ ਨੇ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਜਿਹੜੀ ਸੀ ਉਹ ਰੋਲ ਦਿੱਤੀ ਇੱਕ ਕਿਸਮ ਦੀ। ਹਾਂਜੀ। ਨਹੀਂ ਤਾਂ ਦਰਬਾਰ ਸਾਹਿਬ ਦੇ ਹਮਲੇ ਤੋਂ ਫੌਰਨ ਬਾਅਦ ਜੇ ਅਸੀਂ ਉਹਨਾਂ ਦੀ ਸ਼ਹਾਦਤ ਡਿਕਲੇਅਰ ਕਰ ਦਿੰਦੇ ਤਾਂ ਜਿਹੜੀ ਅੱਜ ਪੰਜਾਬ ਦੇ ਅੰਦਰ ਪੰਥਕ ਜਜ਼ਬਾ ਕਮਜ਼ੋਰ ਹੈ, ਸਿੱਖੀ ਸਪਿਰਿਟ ਕਮਜ਼ੋਰ ਹੈ, ਇਹ ਮੈਂ ਸਮਝਦਾ ਵੀ ਉਹਨਾਂ ਨੂੰ ਬਲ ਮਿਲਣਾ ਸੀ ਔਰ ਪੰਜਾਬ ਦੇ ਹਾਲਾਤ ਤੇ ਪੰਥ ਦੇ ਹਾਲਾਤ ਹੋਰ ਹੋਣੇ ਸੀ। ਹਾਂਜੀ ਬਿਲਕੁਲ ਜੀ। ਤੇ ਮੈਂ ਇਹ ਸਮਝਦਾ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਬਾਹਰ ਇੱਕ ਬੰਦਾ ਸੀ ਪੰਜਾਬ ਵਿੱਚ, ਹਾਂਜੀ, ਜਿਹੜਾ ਅਕਾਲੀਆਂ ਨਾਲ ਵੀ ਲਿਬਦਾ ਸੀ, ਜਿਹੜਾ ਪੰਥਕ ਧਿਰਾਂ ਜਿਹੜੀਆਂ ਨੇ ਜੋ ਖਾਲਸਾ ਜੀ ਕੇ ਬੋਲ ਬਾਲੇ, ਪੰਥ ਕੀ ਜੀਤ, ਪੰਥ ਦੀ ਅਡਰੀ ਆਜ਼ਾਦ ਹਸਤੀ ਲਈ ਲੜਦੇ ਆ, ਉਹਨਾਂ ਨਾਲ ਵੀ ਬਰਾਬਰ ਉਹ ਤੁਰਦਾ ਰਿਹਾ। ਹਾਂਜੀ। ਮੇਰੇ ਕੋਲ ਇੰਨੀਆਂ ਅਜਿਹੀਆਂ ਬਹੁਤ ਘਟਨਾਵਾਂ ਨੇ ਜਿਨ੍ਹਾਂ ਘਟਨਾਵਾਂ ਵਿੱਚ ਉਹਨੇ ਮਤਲਬ ਦੋਹਾਂ ਪਾਸੇ ਆਪਣਾ ਯੋਗਦਾਨ ਪਾਇਆ, ਉਹ ਇੱਕ ਪਾਸੜ ਨਹੀਂ ਖੜਾ। ਜੇ ਕਿਤੇ ਸਾਡੇ ਮੁੰਡੇ ਆਪਣੇ ਜਿਹੜੇ ਖਾੜਕੂ ਸੀ ਜੇ ਉਹ ਕਿਤੇ ਗਰਮ ਗੱਲ ਵੀ ਕਰਦੇ ਸੀ ਤਾਂ ਵੀ ਜਥੇਦਾਰ ਗੁਰਚਰਨ ਸਿੰਘ ਟੌੜਾ ਅਕਾਲੀ ਦਲ ਦੀ ਪੋਲਿਟਿਕਸ ਵਿੱਚ ਮੀਟਿੰਗਾਂ ਵਿੱਚ ਇਹ ਕਹਿੰਦੇ ਰਹੇ ਵੀ ਨਹੀਂ ਜੋ ਕੁਛ ਉਹ ਕਰ ਰਹੇ ਨੇ ਹਾਂਜੀ ਅਸਲ ਵਿੱਚ ਉਹ ਉਹਨਾਂ ਦਾ ਪੰਥਕ ਜਜ਼ਬਾ ਹੀ ਹੈ ਜਿਹੜਾ ਉਹ ਕਰ ਰਹੇ ਨੇ, ਤੇ ਸਾਨੂੰ ਉਹਨਾਂ ਦੇ ਵਿਰੋਧ ਵਿੱਚ ਨਹੀਂ ਖੜਨਾ ਚਾਹੀਦਾ। ਜੀ ਬਿਲਕੁਲ। ਮਤਲਬ ਤੱਤਿਆਂ ਤੇ ਠੰਡਿਆਂ ਦੋਨਾਂ ਨਾਲ ਬਰਾਬਰ ਜਥੇਦਾਰ ਗੁਰਚਰਨ ਸਿੰਘ ਟੌੜਾ ਨਿਭਿਆ। ਜੀ ਜੀ। ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਇਹ ਸਾਡੇ ਨਾਲ ਸ਼ੇਅਰ ਕੀਤਾ। ਤੇ ਹੁਣ ਤੁਸੀਂ ਜਿਸ ਤਰ੍ਹਾਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋ, ਤੁਹਾਨੂੰ ਅਸੀਂ ਉਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਗੁਜ਼ਾਰੀ ਬਾਰੇ ਵੀ ਗੱਲਬਾਤ ਕਰਨਾ ਚਾਹੁੰਦੇ ਹਾਂ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 700 ਕਰੋੜ ਰੁਪਏ ਦੀ ਬਜਟ ਵਾਲੀ ਕਮੇਟੀ ਹੈ। ਪੰਜਾਬ ਨੂੰ ਜਿਸ ਤਰ੍ਹਾਂ ਪਹਿਲਾਂ ਕਿਹਾ ਜਾਂਦਾ ਸੀ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ, ਪਰ ਅੱਜ ਉਹ ਪਤਤਪੁਣਾ ਤੇ ਨਸ਼ਿਆਂ ਦਾ ਸ਼ਿਕਾਰ ਹੈ। ਤੇ ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰ ਰਹੀ ਹੈ, ਇਹ ਵੀ ਸਾਡੀ ਬਾਲੀ ਸਿੱਖ ਸੰਗਤਾਂ ਨੂੰ ਦੱਸੋ। ਦੇਖੋ ਮੈਂ ਇਹਦੇ ਸੰਬੰਧੀ ਜਿੱਥੇ ਤੱਕ ਤਾਂ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਦਾ ਸੰਬੰਧ ਹੈ, ਹਾਂਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਭਗ 100 ਤੋਂ ਉੱਪਰ ਸਕੂਲ ਚਲਾ ਰਹੀ ਹੈ, ਕਾਲਜ ਚਲਾ ਰਹੀ ਹੈ, ਵਿਦਿਅਕ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਸ਼੍ਰੋਮਣੀ ਕਮੇਟੀ ਪਾ ਰਹੀ ਹੈ ਜੀ।
ਧਰਮ ਪ੍ਰਚਾਰ ਦਾ ਜਿਹੜਾ ਮਸਲਾ ਹੈ ਉਹ ਤਕਰੀਬਨ ਹਰ ਰੋਜ਼ ਕਿਤੇ ਨਾ ਕਿਤੇ ਧਰਮ ਪ੍ਰਚਾਰ ਦੀ ਵਿਹੀਰ ਚੱਲਦੀ ਰਹਿੰਦੀ ਹੈ। ਹਾਂਜੀ। ਪਰ ਜਿਹੜੀ ਗੱਲ ਤੁਸੀਂ ਸਮਝਦੇ ਹੋ ਮਤਲਬ ਵੀ ਪੰਜਾਬ 'ਚ ਨਸ਼ੇ ਵੀ ਬਹੁਤ ਨੇ, ਪੰਜਾਬ 'ਚ ਪਤਤਪੁਣਾ ਵੀ ਬਹੁਤ ਹੈ। ਹਾਂਜੀ। ਇਹਦੇ ਲਈ ਮੈਂ ਇੱਕ ਗੱਲ ਸਮਝਦਾ ਕਿ ਸਿੱਖਾਂ ਦੇ ਕੋਲ ਮੌਜੂਦਾ ਲੀਡਰਸ਼ਿਪ ਦੇ ਵਿੱਚ ਕੋਈ ਇਹੋ ਜਿਹਾ ਰੋਲ ਮਾਡਲ ਆਗੂ ਨਹੀਂ ਹੈ ਜਿਸ ਦੇ ਜੀਵਨ ਤੋਂ ਨਵੀਂ ਪੀੜ੍ਹੀ ਜਿਹੜੀ ਆ ਉਹ ਸੇਧ ਲੈ ਸਕੇ ਜੀ। ਦੇਖੋ, ਜਾਂ ਤਾਂ ਸਾਡੇ ਬੱਚੇ, ਸਾਡੀ ਨੌਜਵਾਨ ਪੀੜ੍ਹੀ ਆਪਣਾ ਰੋਲ ਮਾਡਲ ਮੰਨਣ ਗੁਰੂ ਗੋਬਿੰਦ ਸਿੰਘ ਨੂੰ, ਹਾਂਜੀ, ਆਪਣਾ ਰੋਲ ਮਾਡਲ ਮੰਨਣ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਨੂੰ, ਹਾਂਜੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਜੀ। ਤੇ ਜਦੋਂ ਅਸੀਂ ਮਤਲਬ ਕੋਈ ਸਿੱਖ ਆਗੂ, ਕੋਈ ਪੰਥਕ ਆਗੂ ਲੀਡਰ ਜਿਹੜਾ ਹੈ, ਹਾਂਜੀ, ਜਦੋਂ ਉਹ ਸਾਹਿਬਜ਼ਾਦਿਆਂ ਦੀ ਗੱਲ ਕਰਦਾ ਹੈ, ਜਦੋਂ ਬੰਦਾ ਸਿੰਘ ਬਹਾਦਰ ਦੀ ਗੱਲ ਕਰਦਾ ਹੈ, ਜਦੋਂ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦਾ ਹੈ ਤੇ ਉਹਦੇ ਜੀਵਨ ਵਿੱਚ ਉਸ ਕਿਸਮ ਦੀਆਂ ਗੱਲਾਂ ਆਪ ਸ਼ਾਮਲ ਨਹੀਂ ਹਨ, ਹਾਂਜੀ, ਤਾਂ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਉਹਦੇ ਕੋਲ ਕੋਈ ਰੋਲ ਮਾਡਲ ਆਗੂ ਉਹਨੂੰ ਲੱਭ ਨਹੀਂ ਰਿਹਾ। ਤੇ ਵੱਡਾ ਕਾਰਨ ਹੈ ਕਿ ਰੋਲ ਮਾਡਲ ਲੀਡਰ ਨਾ ਹੋਣ ਕਰਕੇ ਹੀ ਪੰਜਾਬ ਦੀ ਜਿਹੜੀ ਸਿੱਖ ਜਵਾਨੀ ਆ ਉਹ ਕਰਾਹੇ ਪਈ ਹੋਈ ਹੈ। ਹਾਂਜੀ। ਮੈਂ ਵੇਖਿਆ ਸੰਤ ਜਰਨੈਲ ਸਿੰਘ ਨੇ ਕਦੇ ਕਿਸੇ ਮੁੰਡੇ ਨੂੰ ਫੜ ਕੇ ਨਹੀਂ ਕਿਹਾ, ਨੌਜਵਾਨ ਨੂੰ, ਵੀ ਕਾਕਾ ਤੂੰ ਦਾੜੀ ਕੱਟੀ ਹੋਈ ਹੈ, ਹਾਂਜੀ, ਤੂੰ ਕੇਸ ਰੱਖ, ਤੂੰ ਅਮਰ ਛਕ। ਹਾਂਜੀ। ਬਲਕਿ ਨੌਜਵਾਨ ਪੀੜ੍ਹੀ ਜਾਂਦੀ ਰਹੀ ਸੰਤ ਜਰਨੈਲ ਸਿੰਘ ਕੋਲ ਕਿ ਸੰਤ ਜੀ ਮੈਂ ਅਮਰ ਛਕਣਾ, ਮੈਨੂੰ ਤੁਸੀਂ ਅਮਰ ਛਕਾਓ। ਹਾਂਜੀ। ਉਹਨਾਂ ਨੇ ਕਹਿਣਾ ਭਾਈ ਅਕਾਲ ਤਖਤ ਸਾਹਿਬ ਤੋਂ ਛਕ ਲੈ, ਆਪਣਾ ਦਮਦਮਾ ਸਾਹਿਬ ਛਕ ਲੈ, ਕੇਸਗੜ੍ਹ ਸਾਹਿਬ ਛਕ ਲੈ ਜੀ। ਤੇ ਇੱਕ ਕਾਰਨ ਤਾਂ ਦੇਖੋ, ਵੱਡੇ ਕਾਰਨ ਤਾਂ ਉਹਦੇ ਅਜਿਹੀਆਂ ਨੇ ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ, ਪਹਿਲਾਂ ਤੇ ਹਮਲੇ ਤੋਂ ਬਾਅਦ ਜਿਹੜੀ ਖਾਲਸਾ ਪੰਥ ਦੀ ਅੱਡਰੀ ਆਜ਼ਾਦ ਹਸਤੀ ਦੀ ਗੱਲ ਜ਼ੋਰ ਨਾਲ ਉੱਠੀ, ਖਾਲਿਸਤਾਨ ਦੀ ਗੱਲ ਜ਼ੋਰ ਨਾਲ ਉੱਠੀ, ਸਿੱਖ ਇੱਕ ਵੱਖਰੀ ਕੌਮ ਦੀਆਂ ਗੱਲਾਂ ਜ਼ੋਰ ਨਾਲ ਉੱਠੀਆਂ। ਹਾਂਜੀ। ਇਹ ਸਾਰੀਆਂ ਗੱਲਾਂ ਨੂੰ ਭਾਰਤ ਦੀ ਸਰਕਾਰ ਨੇ ਵੀ, ਭਾਰਤ ਦੀਆਂ ਏਜੰਸੀਆਂ ਨੇ ਵੀ, ਪੰਥ ਵਿਰੋਧੀ ਸ਼ਕਤੀਆਂ ਨੇ ਵੀ ਜੀ ਬੜੀ ਗੰਭੀਰਤਾ ਨਾਲ ਲਿਆ ਤੇ ਇਹਨਾਂ ਨੂੰ, ਕੌਮ ਨੂੰ ਮਾਰਨ ਖਾਤਰ ਇਸ ਕਿਸਮ ਦੇ ਹੱਥਕੰਡੇ ਵਰਤੇ ਜਿਨ੍ਹਾਂ ਵਿੱਚ ਨਸ਼ਿਆਂ ਦਾ ਪ੍ਰਚਾਰ ਵੀ ਹੈ, ਜਿਨ੍ਹਾਂ ਵਿੱਚ ਡੇਰੇਬਾਦ ਦੀ ਕਹਾਣੀ ਵੀ ਹੈ, ਹਾਂਜੀ, ਜਿਨ੍ਹਾਂ ਵਿੱਚ ਹੋਰ ਵੀ ਬਹੁਤ ਸਾਰੇ ਮਸਲੇ ਨੇ ਜੀ, ਉਹ ਖੜੇ ਕੀਤੇ ਜਾ ਰਹੇ ਨੇ। ਹਾਂਜੀ। ਤੇ ਦੂਜੇ ਪਾਸੇ ਸਿੱਖਾਂ ਕੋਲ ਇਸ ਕਿਸਮ ਦਾ ਕੋਈ ਰੋਲ ਮਾਡਲ ਲੀਡਰ ਨਹੀਂ ਜੀ। ਤੀਜੀ ਗੱਲ ਜਿਹੜੀ ਮੈਂ ਸਮਝਦਾ, ਜਿਹੜੇ ਸਾਡੇ ਸੋਰਸ ਸਨ, ਮਤਲਬ ਜਿੱਥੋਂ ਸਾਨੂੰ ਪ੍ਰੇਰਨਾ ਮਿਲਦੀ ਸੀ, ਹਾਂਜੀ, ਤੁਸੀਂ ਦੇਖਿਆ ਹੋਣਾ 1933 ਤੇ 34 ਦੇ ਵਿੱਚ ਜਦੋਂ ਵਰਲਡ ਹਾਕੀ ਆਪਣਾ 올림픽 ਹਾਕੀ ਟੂਰਨਾਮੈਂਟ ਹੋਇਆ ਜਰਮਨ ਦੇ ਫਰੈਂਕਫਰਟ ਦੇ ਵਿੱਚ, ਹਾਂਜੀ, ਉਦੋਂ 11 ਖਿਡਾਰੀ ਖੇਡੇ ਤੇ 12ਵਾਂ ਕੋਚ ਸੀ ਜੀ, ਤੇ 12 ਦੇ 12 ਹੀ ਜਿਹੜੇ ਸੀ ਉਹ ਕੇਸਾਂਧਾਰੀ ਸੀ, ਸਿਰਾਂ ਤੇ ਦਸਤਾਰਾਂ ਸੀ ਜੀ, ਤੇ ਰਿਪਰੈਜ਼ੈਂਟ ਕਰਦੇ ਸੀ ਉਹ ਹਿੰਦੁਸਤਾਨ ਨੂੰ, ਭਾਰਤ ਨੂੰ, ਹਾਂਜੀ, ਤੇ ਸੀ ਸਾਰੇ ਪੰਜਾਬੀ, ਸਾਰੇ ਸਿੱਖ ਮੁੰਡੇ, ਹਾਂਜੀ। ਤੇ ਜਦੋਂ ਉਹ ਟੈਲੀਵਿਜ਼ਨ ਤੇ ਆਏ ਸਾਰੇ ਦੇ ਸਾਰੇ, ਜੀ, ਉਹਨਾਂ ਦੀਆਂ ਤਸਵੀਰਾਂ ਦੇਖ ਕੇ ਕੁਦਰਤੀ ਸੀ ਕਿ ਹਰ ਸਿੱਖ ਮੁੰਡੇ ਨੇ ਅੰਮ੍ਰਿਤ ਛਕਣਾ ਸ਼ੁਰੂ ਕੀਤਾ, ਬਾਲ ਰੱਖਣੇ ਸ਼ੁਰੂ ਕੀਤੇ। ਹਾਂਜੀ। ਉਹਦੇ ਬਦਲੇ ਦੇ ਵਿੱਚ ਜਦੋਂ ਕਪਿਲਦੇਵ ਆਇਆ, ਕਪਿਲਦੇਵ ਮਤਲਬ ਸੀ ਕ੍ਰਿਕਟ ਦਾ ਖਿਡਾਰੀ, ਤੇ ਉਹਨੇ ਸਿਰ ਤੇ ਟੋਪੀ ਲੈ ਲਈ। ਹਾਂਜੀ। ਤੇ ਉਹ ਟੋਪੀ ਨੂੰ ਟੀਵੀ ਰਾਹੀਂ ਬਹੁਤ ਹਾਈਲਾਈਟ ਕੀਤਾ ਗਿਆ ਤੇ ਸਾਡੀ ਪੀੜ੍ਹੀ ਜਿਹੜੀ ਆ ਉਹ ਮਤਲਬ ਰੁਮਾਲ ਛੱਡ ਕੇ, ਦਸਤਾਰ ਛੱਡ ਕੇ ਉਹ ਟੋਪੀ ਵਾਲੇ ਪਾਸੇ ਨੂੰ ਤੁਰ ਪਈ ਵੀ ਜਦੋਂ ਇਹਦੇ ਰਾਹੀਂ ਟੈਲੀਵਿਜ਼ਨ ਤੇ ਜ਼ਿਕਰ ਆਉਂਦਾ ਜੀ। ਤੇ ਇੱਕ ਤਾਂ ਇਹ ਸਾਡਾ ਸੋਰਸ ਸੀ, ਸਾਡੇ ਖਿਡਾਰੀਆਂ ਰਾਹੀਂ ਮਤਲਬ ਸਾਡੇ ਨਵੀਂ ਪੀੜ੍ਹੀ ਨੂੰ ਇੱਕ ਪ੍ਰੇਰਨਾ ਮਿਲਦੀ ਸੀ ਜੀ। ਦੂਜੀ ਭਾਰਤ ਦੀ ਫੌਜ ਸੀ, ਫੌਜ ਭਾਵੇਂ ਅੰਗਰੇਜ਼ ਦੇ ਰਾਜ ਵਿੱਚ ਵੀ ਸਿੱਖ ਫੌਜੀ ਰਿਹਾ, ਭਾਵੇਂ ਹਿੰਦੁਸਤਾਨ ਦੀ ਫੌਜ 'ਚ ਹੁਣ ਹੈ, ਤੇ ਉਹਨਾਂ ਨੂੰ ਸਪੈਸ਼ਲ ਦਾੜੀ ਕੇਸ ਰੱਖਣ ਲਈ ਅਲਾਉਂਸ ਮਿਲਦਾ ਸੀ ਜੀ। ਤੇ ਜਦੋਂ ਸੋਹਣੀਆਂ ਦਾੜੀਆਂ ਬੰਨ ਕੇ ਸਜਾ ਕੇ ਪੰਜਾਬ 'ਚ ਕਿਤੇ ਪਿੰਡਾਂ 'ਚ ਆਉਂਦੇ, ਖੁੱਲੇ ਬਾਲ ਰੱਖਦੇ, ਹਾਂਜੀ, ਉਹ ਵੀ ਪ੍ਰੇਰਨਾ ਸਰੋਤ ਸੀ ਇੱਕ। ਹਾਂਜੀ। ਤੇ ਉਹਦੇ ਵਿੱਚ ਵੀ ਸਰਕਾਰਾਂ ਨੇ ਉਹ ਸਪੈਸ਼ਲ ਅਨਾਉਂਸ ਦੇਣਾ ਬੰਦ ਕਰ ਦਿੱਤਾ ਤੇ ਸਗੋਂ ਮਤਲਬ ਇੱਕ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ ਕਿ ਜੇ ਫੌਜੀ ਜਰਨੈਲ ਨੇ ਦਾੜੀ ਕੇਸ ਰੱਖੀ ਆ, ਭਾਵੇਂ ਜਨਰਲ ਜਗਜੀਤ ਸਿੰਘ ਅਰੋੜਾ ਵਰਗੇ ਸੀ, ਉਹਨਾਂ ਨਾਲ ਵਿਤਕਰਾ ਹੋਇਆ। ਇਹ ਵੀ ਇੱਕ ਸਾਡੀ ਨਵੀਂ ਪੀੜ੍ਹੀ 'ਚ ਗਈ ਕਾਰਨ ਬਈ ਸਾਡੇ ਨਾਲ ਤਾਂ ਵਿਤਕਰਾ ਹੁੰਦਾ, ਕਮਜ਼ੋਰੀ ਮਤਲਬ ਪੈ ਗਈ ਜੀ। ਤੀਜਾ, ਜਿਹੜੇ ਸਾਡੇ ਕਾਲਜ ਸਕੂਲ ਨੇ ਉਹਨਾਂ ਵਿੱਚ ਸਾਡੀ ਜਥੇਬੰਦੀ ਸੀ, ਸਿੱਖ ਸਟੂਡੈਂਟ ਫੈਡਰੇਸ਼ਨ, ਉਹ ਕੈਂਪ ਲਾਉਂਦੀ ਸੀ ਜਿੱਥੋਂ ਪਨੀਰੀ ਪੈਦਾ ਹੁੰਦੀ ਆ ਕੌਮ ਦੀ। ਉਹ ਕਿਤੇ ਨਾ ਕਿਤੇ ਕਿਸੇ ਸਕੂਲ 'ਚ, ਕਿਸੇ ਕਾਲਜ ਵਿੱਚ ਉਹ ਵੀ ਪ੍ਰੇਰਨਾ ਸਰੋਤ ਸਨ। ਇਹ ਬਹੁਤ ਸਾਰੀਆਂ ਗੱਲਾਂ ਕਰਕੇ ਤੇ ਇੱਕ ਫੈਡਰੇਸ਼ਨ ਜਿਹੜੀ ਸੀ, ਕੁਝ ਤਾਂ ਸਰਕਾਰ ਨੇ
ਫਿਜ਼ੀਕਲੀ ਸ਼ਹੀਦ ਕਰ ਦਿੱਤੀ, ਹਾਂਜੀ, ਕੁਝ ਸਾਡੀਆਂ ਆਪਣੀਆਂ ਖੁਦਗਰਜ਼ੀਆਂ ਨੇ ਮਾਰਤੀ ਜੀ, ਹੁਣ ਅੱਜ ਦੇਖੋ ਤੁਸੀਂ ਜਿੰਨੇ ਵੀ ਫੈਡਰੇਸ਼ਨ ਦੇ ਆਗੂ ਨੇ, ਭਾਵੇਂ ਉਹ ਕਰਨੈਲ ਸਿੰਘ ਪੀਰ ਮੁਹੰਮਦ ਹੈ, ਭਾਵੇਂ ਉਹ ਮਤਲਬ ਮਹਿਤਾ ਸਾਹਿਬ ਦੇ ਸਾਥੀ ਨੇ, ਭਾਵੇਂ ਕੋਈ ਹੋਰ ਹੈ, ਉਹ ਸਾਰੇ ਉਹ ਬੰਦੇ ਨੇ ਜਿਹੜੇ ਕਿਸੇ ਕਾਲਜ 'ਚ ਨਹੀਂ ਪੜ੍ਹਦੇ, ਕਿਸੇ ਸਕੂਲ 'ਚ ਨਹੀਂ ਪੜ੍ਹਦੇ, ਬਲਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਮਤਲਬ ਆਪਣਾ ਕਿਸੇ ਸਕੂਲ 'ਚ ਉਹਨਾਂ ਦੇ ਬੱਚੇ ਪੜ੍ਹਦੇ ਨੇ, ਅੱਜ ਏਡੀ ਉਮਰ ਦੇ ਹੋ ਚੁੱਕੇ ਨੇ। ਹਾਂਜੀ, ਮੈਂ ਉਹਨਾਂ ਨੂੰ ਬੜੀ ਵਾਰ ਆਖਿਆ, ਮੈਂ ਕਿਹਾ ਤੁਸੀਂ ਇਹ ਪਲੇਟਫਾਰਮ ਖਾਲੀ ਕਰੋ, ਇੱਥੇ ਸਟੂਡੈਂਟਾਂ ਨੂੰ ਦਿਓ, ਵਿਦਿਆਰਥੀਆਂ ਨੂੰ ਦਿਓ, ਉਹਨਾਂ ਦੀ ਪੁਸਤ ਬਣਾਈ ਆਪਾਂ ਕਰੀਏ ਸਾਰੇ ਰਲ ਕੇ, ਤੇ ਤਾਂ ਕਿ ਫੈਡਰੇਸ਼ਨ ਜਿਹੜੀ ਆ ਉਹ ਕੌਮ ਦੀ ਲੀਡਰਸ਼ਿਪ ਪੈਦਾ ਕਰਦੀ ਸੀ, ਉਹ ਦੁਆਰੇ ਉੱਥੇ ਨਿਕਲ ਸਕੇ। ਹਾਂਜੀ, ਅਸੀਂ ਜਿਹੜੀ ਪੰਥਕ ਲੀਡਰਸ਼ਿਪ ਹੈ ਉਹ ਅਸੀਂ ਲੱਭਦੇ ਹਾਂ ਜੀ, ਮਤਲਬ ਲੈਂਡ ਮਾਰਗੇਜ ਬੈਂਕ ਦੀ ਚੋਣ ਚੋਂ, ਬਲਾਕ ਸੰਮਤੀ ਦੀ ਚੋਣ ਚੋਂ, ਜਾਂ ਮਤਲਬ ਜ਼ਿਲ੍ਹਾ ਪਰਿਸ਼ਦ ਦੀ ਚੋਣ ਚੋਂ। ਪੰਥਕ ਲੀਡਰਸ਼ਿਪ ਜਿਹੜੀ ਹੈ ਉਹਨੂੰ ਪੈਦਾ ਕਰਨ ਲਈ ਗੁਰਮਤ ਟ੍ਰੇਨਿੰਗ ਕੈਂਪਾਂ ਦੀ ਲੋੜ ਹੈ, ਉਹਨੂੰ ਪੈਦਾ ਕਰਨ ਲਈ ਉਹ ਸੇਵਾ ਦੀ ਭਾਵਨਾ ਜਿਹੜੀ ਆ ਉਹਦੇ ਅੰਦਰ ਹੋਣੀ ਚਾਹੀਦੀ ਹੈ। ਉਹ ਸੰਗਤ ਦੇ ਜੂਠੇ ਭਾਂਡੇ ਮਾਂਜੇ, ਉਹ ਸੰਗਤ ਦੇ ਜੋੜੇ ਝਾੜੇ, ਉਹ ਜਾ ਕੇ ਗੁਰਦੁਆਰਾ ਸਾਹਿਬ ਪਰਿਕਰਮਾ ਝਾੜੂ ਲਾਵੇ ਜੀ, ਤੇ ਉੱਥੋਂ ਲੀਡਰਸ਼ਿਪ ਜਿਹੜੀ ਪੈਦਾ ਹੋਏਗੀ, ਜਾਂ ਗੁਰਮਤ ਟ੍ਰੇਨਿੰਗ ਕੈਂਪਾਂ ਤੋਂ ਜਿਹੜੀ ਲੀਡਰਸ਼ਿਪ ਪੈਦਾ ਹੋਏਗੀ ਉਹ ਪੰਥਕ ਰੰਗ ਵਿੱਚ ਰੰਗੀ ਹੋਏਗੀ। ਹਾਂਜੀ, ਤੇ ਉਹਨਾਂ ਨੂੰ ਉਹ ਸਾਡੇ ਲਈ, ਸਾਡੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣਨਗੇ। ਤੇ ਜੇ ਲੀਡਰਾਂ ਨੇ ਆਪ ਤਾਂ ਮਤਲਬ ਝਾੜੂ ਨਹੀਂ ਮਾਰਨਾ, ਆਪ ਝੂਠੇ ਭਾਂਡੇ ਨਹੀਂ ਮਾਂਜਣੇ, ਹਾਂਜੀ, ਆਪ ਗੁਰਮਤ ਟ੍ਰੇਨਿੰਗ ਕੈਂਪ 'ਚ ਨਹੀਂ ਜਾਣਾ, ਹਾਂਜੀ, ਤੇ ਫਿਰ ਜੇ ਜਿਹਾ ਜਿਹਾ ਜੀਵਨ ਖੋਖਲਾ ਹੋਏਗਾ, ਖੋਖਲਾ ਜੀਵਨ ਕਿਸੇ ਬੰਦੇ ਨੂੰ ਪ੍ਰੇਰਨਾ ਨਹੀਂ ਦੇ ਸਕਦਾ। ਹਾਂਜੀ, ਬਿਲਕੁਲ। ਤੇ ਮੈਂ ਇਹ ਸਮਝਦਾ ਕਿ ਜਿੰਨੇ ਮਰਜ਼ੀ ਧਰਮ ਪ੍ਰਚਾਰ ਕਰੀ ਜਾਓ, ਕੁਛ ਕਰੀ ਜਾਓ, ਅੱਜ ਰੋਲ ਮਾਡਲ ਲੀਡਰਸ਼ਿਪ ਦੀ ਲੋੜ ਆ, ਧਰਮ ਦੇ ਖੇਤਰ 'ਚ ਵੀ, ਰਾਜਨੀਤਿਕ ਖੇਤਰ ਦੇ ਵਿੱਚ ਵੀ, ਪੰਥਕ ਖੇਤਰ ਦੇ ਵਿੱਚ ਵੀ, ਸਮਾਜਿਕ ਖੇਤਰ ਦੇ ਅੰਦਰ ਵੀ, ਤੇ ਵਿਦਿਅਕ ਅਦਾਰਿਆਂ ਦੇ ਅੰਦਰ ਵੀ ਜੀ। ਜਿੰਨਾ ਚਿਰ ਇਸ ਕਿਸਮ ਦੇ ਰੋਲ ਮਾਡਲ ਆਗੂ ਨਹੀਂ ਮਿਲਦੇ, ਉਹਨਾਂ ਚਿਰ ਅਸੀਂ ਨਵੀਂ ਪੀੜ੍ਹੀ ਨੂੰ ਆਪਣੇ ਵੱਲ ਖਿੱਚ ਨਹੀਂ ਸਕਦੇ, ਭਾਵੇਂ ਜਿੰਨਾ ਮਰਜ਼ੀ ਐਲਾਨ ਕਰੇ ਜਾਓ, ਅਮਰ ਛਕ ਲਓ, ਸਿੰਘ ਸਾਜੋ, ਕਿਸੇ ਨੇ ਨਹੀਂ ਛਕਣਾ। ਹਾਂਜੀ, ਬਿਲਕੁਲ। ਤੇ ਵੀਰ ਜੀ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਪਰ ਐਟ ਦੀ ਐਂਡ ਅਸੀਂ ਤੁਹਾਡੇ ਕੋਲ ਹੋਰ ਸਵਾਲ ਪੁੱਛਣਾ ਚਾਹੁੰਦੇ, ਸਾਡੀ ਸਿੱਖ ਕੌਮ ਲਈ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦਾ ਹੈ। ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਤੁਸੀਂ ਕੰਮ ਕਰਦੇ, ਤੁਸੀਂ ਮੈਂਬਰ ਹੋ, ਤੇ ਸ਼੍ਰੋਮਣੀ ਕਮੇਟੀ 700 ਬਜਟ ਕਰੋੜ ਦੀ ਕਮੇਟੀ ਹੈ, ਤੇ ਜਿਹੜੇ ਇੰਨੇ ਪਰਿਵਾਰ ਰੁਲ ਜਾਂਦੇ ਨੇ ਆਪਣੇ ਸਿੱਖਾਂ ਦੇ, ਸਿੱਖ ਪੰਥ ਲਈ ਆਪਣਾ ਪੂਰਾ ਜੀਵਨ ਨਿਭਾ ਦਿੰਦੇ ਨੇ, ਆਪਣੀ ਜਵਾਨੀ ਜੇਲ੍ਹਾਂ ਵਿੱਚ ਕੱਟ ਰਹੇ, ਉਹਨਾਂ ਦੀ ਪਰਿਵਾਰ ਦੀ ਮਦਦ ਕਰਨ ਲਈ ਸ਼੍ਰੋਮਣੀ ਕਮੇਟੀ ਕਿਉਂ ਕੁਛ ਨਹੀਂ ਕਰ ਰਹੀ? ਇਸ ਬਾਰੇ ਵੀ ਸਾਡੇ ਸਿੱਖ ਸੰਗਤਾਂ ਨੂੰ ਦੱਸੋ। ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਇਹ ਕਈ ਵਾਰੀ ਮਤਲਬ ਭੁਲੇਖੇ ਵੀ ਹੁੰਦੇ ਨੇ, ਤੇ ਕਈ ਗੱਲਾਂ 'ਚ ਊਣ ਤਾਈਆਂ ਵੀ ਕਿਤੇ ਨਾ ਕਿਤੇ ਰਹਿ ਜਾਂਦੀਆਂ ਨੇ। ਹਾਂਜੀ, ਤੁਹਾਨੂੰ ਸ਼ਾਇਦ ਕਿਸੇ ਨੂੰ ਯਾਦ ਨਾ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਜੋਧਪੁਰ ਸਿੰਘ ਕੈਦ ਹੋਏ, ਦਰਬਾਰ ਸਾਹਿਬ ਤੋਂ ਗ੍ਰਿਫਤਾਰੀ ਹੋਈ ਜੀ, ਉਹਨਾਂ ਦਾ ਸਾਰੇ ਕੇਸ ਸ਼੍ਰੋਮਣੀ ਕਮੇਟੀ ਨੇ ਲੜੇ ਸੀ। ਹਾਂਜੀ, ਜਿੰਨੇ ਜਹਾਜ਼ ਗਵਾਹ ਹੋਏ ਹਿੰਦੁਸਤਾਨ ਦੇ ਅੰਦਰ, ਉਹ ਸਾਰੇ ਜਹਾਜ਼ ਗਵਾਹਕਾਰਾਂ ਦੇ ਕੇਸ ਸ਼੍ਰੋਮਣੀ ਕਮੇਟੀ ਨੇ ਲੜੇ ਜੀ। ਤੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜਿੰਨੇ ਵੀ ਲੋਕ ਜੇਲ੍ਹ 'ਚ ਗਏ, ਉਹਨਾਂ ਦੇ ਸਾਰੇ ਵਕੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਕੇ ਦਿੱਤੇ ਜੀ। ਹੁਣ ਵੀ ਕਿਤੇ ਭਾਵੇਂ ਸਰਸੇ ਵਾਲੇ ਦਾ ਮਸਲਾ, ਭਾਵੇਂ ਭਨਿਆਰਾਂ ਵਾਲੇ ਦਾ ਮਸਲਾ, ਕਿਤੇ ਹੋਰ ਮਸਲੇ ਆਉਂਦੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਮਤਲਬ ਕੇਸਾਂ ਵਿੱਚ ਮਦਦ ਕਰਦੀ ਹੈ। ਵੀਰ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੇਸਾਂ ਵਿੱਚ ਮਦਦ ਕਰਦੀ ਹੈ ਜਾਂ ਵਕੀਲਾਂ ਵਿੱਚ ਮਦਦ ਕਰ ਰਹੀ, ਮੇਰਾ ਕੁਐਸਚਨ ਸੀ ਕਿ ਤੁਸੀਂ ਉਹਨਾਂ ਦੇ ਪਰਿਵਾਰ ਦੀ ਕਿਸ ਤਰ੍ਹਾਂ ਮਦਦ ਕਰ ਰਹੇ ਹੋ? ਕਿਉਂਕਿ ਪਰਿਵਾਰ ਰੁਲਦੇ ਨੇ, ਤੁਸੀਂ ਬੰਦੇ ਦੀ ਮਦਦ ਕਰ, ਤੁਸੀਂ ਕਹਿੰਦੇ ਹੋ। ਮੈਂ ਤੁਹਾਡੀ ਗੱਲ ਵੱਲ ਆਉਣਾ ਜੀ। ਇਹ ਗੱਲ ਬਿਲਕੁਲ ਮੈਂ ਤੁਹਾਡੀ ਨੂੰ ਦੁਰਸਤ ਮੰਨਦਾ। ਜਿਵੇਂ ਜਿਹੜੇ ਫੌਜੀਆਂ ਨੇ ਬਗਾਵਤਾਂ ਕੀਤੀਆਂ, ਉਹਨਾਂ ਨੂੰ ਨੌਕਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀਆਂ ਨੇ, ਪਰ ਇਹਦੇ ਬਾਵਜੂਦ ਵੀ ਬਹੁਤ ਸਾਰੇ ਪਰਿਵਾਰ ਹਲੇ ਅਜਿਹੇ ਨੇ ਕਿ ਜਿਹੜੇ ਆਰਥਿਕ ਤੰਗੀਆਂ ਵਿੱਚ ਲੰਘ ਰਹੇ ਨੇ, ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ, ਕੁਰਬਾਨੀ ਕੀਤੀ। ਮੈਂ ਇਸ ਗੱਲ ਨਾਲ ਤੁਹਾਡੀ ਨਾਲ ਸਹਿਮਤ ਹਾਂ। ਤੇ ਇਹਦੇ ਲਈ ਮੈਂ ਮਤਲਬ ਤੁਹਾਡਾ ਸੁਝਾਅ ਬਿਲਕੁਲ ਠੀਕ ਆ। ਭਾਵੇਂ ਗਾਹੇ ਬਗਾਹੇ ਅਸੀਂ ਮਦਦ ਕਰਦੇ ਹਾਂ ਕਿਸੇ ਨਾ ਕਿਸੇ ਦੀ। ਜਿਵੇਂ ਪਿੱਛੇ ਜੇ ਗੁਰਬਖਸ਼ ਸਿੰਘ ਹਾਈ ਜੈਕਰ ਸੀ, ਜਿਹੜੇ ਹੁਣੇ ਅਕਾਲ ਚਲਾਣਾ ਕਰ ਗਏ, ਉਹਨਾਂ ਨੂੰ ਮੈਂ 2 ਵਾਰ ਆਪ ਜਾ ਕੇ ਮਾਲੀ ਮਦਦ ਆਪ ਦੇ ਕੇ ਆਇਆ। ਇੱਕ ਵਾਰੀ ਉਹ ਆਪ ਬਿਮਾਰ ਸੀ, ਇੱਕ ਵਾਰੀ ਉਹਨਾਂ ਦੀ ਧਰਮ ਪਤਨੀ ਚੜ੍ਹਾਈ ਕਰ ਗਈ ਸੀ, ਮੈਂ ਉਦੋਂ ਵੀ 50,000 ਰੁਪਇਆ ਦੇ ਕੇ ਆਇਆ, ਉਹ ਪਹਿਲਾਂ ਵੀ 50,000 ਰੁਪਇਆ ਦੇ ਕੇ ਆਇਆ। ਹੁਣ ਵੀ ਮੈਂ ਉਹਨਾਂ ਦੇ ਭੋਗ ਤੇ ਜਾ ਕੇ ਆਇਆ, ਤੇ ਉਹਨਾਂ ਦੀ ਯਾਦ ਵਿੱਚ ਲਾਇਬ੍ਰੇਰੀ ਬਣਾਉਣ ਦਾ ਸ਼੍ਰੋਮਣੀ ਕਮੇਟੀ ਵੱਲੋਂ ਐਲਾਨ ਕਰਕੇ ਆਇਆ। ਪਰ ਮੈਂ ਇਹ ਗੱਲ ਸਮਝਦਾ ਤੁਹਾਡੀ ਕਿ ਪਰਮਾਨੈਂਟ ਜਿਵੇਂ ਅਸੀਂ ਹੋਰ ਫੰਡ ਕ੍ਰੀਏਟ ਕਰਦੇ ਹਾਂ, ਫੰਡ ਰੱਖਦੇ ਆ, ਵਿਦਿਅਕ ਫੰਡ ਆ ਸਾਡੇ ਕੋਲ, ਧਰਮ ਪ੍ਰਚਾਰ ਦਾ ਫੰਡ ਆ, ਜਾਂ ਦਸਬੰਧ ਦਾ ਫੰਡ ਆ, ਅਸੀਂ ਇਸ ਕਿਸਮ ਦਾ ਫੰਡ ਇੱਕ ਕ੍ਰੀਏਟ ਕਰ ਦੇਵਾਂਗੇ ਤੁਹਾਡੇ ਸੁਝਾਅ ਅਨੁਸਾਰ, ਕਿ ਮਤਲਬ ਇਸ ਤਰ੍ਹਾਂ ਦਾ ਇੱਕ ਫੰਡ ਰੱਖਿਆ ਜਾਵੇ। ਜਿਹੜੇ ਅਕਾਲੀ ਪਰਿਵਾਰਾਂ ਨੇ, ਸਿੱਖ ਪਰਿਵਾਰਾਂ ਨੇ ਕਿਸੇ ਵੀ ਖੇਤਰ ਵਿੱਚ ਲੜਦਿਆਂ
ਕੌਮ ਲਈ ਕੋਈ ਸੇਵਾ ਕੀਤੀ ਹੈ, ਉਹ ਆਰਥਿਕ ਤੰਗੀਆਂ 'ਚ ਨੇ, ਸਾਨੂੰ ਉਹਨਾਂ ਦੀ ਮਦਦ ਕਰਨ ਦਾ ਯਤਨ ਕਰਨਾ ਚਾਹੀਦਾ। ਜੀ ਬਿਲਕੁਲ, ਇਹ ਸੁਝਾਅ ਤੁਹਾਡਾ ਵਧੀਆ, ਇਹ ਕਰਾਂਗੇ ਜੀ। ਬਿਲਕੁਲ ਸ਼ੁਕਰੀਆ ਵੀਰ ਜੀ। ਤੇ ਵੀਰ ਜੀ ਸਾਡਾ ਵਕਤ ਸਮਾਪਤੀ ਵੱਲ ਜਾਣਾ, ਤੁਸੀਂ ਸਾਡੇ ਸ਼ੋਅ ਦੇ ਵਿੱਚ ਪਹਿਲੀ ਵਾਰ ਆਏ ਤਾਂ ਅਸੀਂ ਚਾਹਾਂਗੇ ਤੁਸੀਂ ਪੂਰੀ ਸਿੱਖ ਸੰਗਤਾਂ ਨੂੰ ਤੁਹਾਨੂੰ ਉਸ ਵੇਲੇ ਦੇਖ ਰਹੀਆਂ ਨੇ, ਸੁਣ ਰਹੀਆਂ, ਉਹਨਾਂ ਨੂੰ ਸੁਨੇਹਾ ਜ਼ਰੂਰ ਦੇਵੋ। ਦੇਖੋ ਮੈਂ ਸੁਨੇਹਾ ਤਾਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਹੀ ਹੈ ਜੀ। 1 ਓਂਕਾਰ ਤੋਂ ਲੈ ਕੇ 18, 10, 20 ਤੱਕ ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਸਾਡਾ ਸਾਰਾ ਕੁਝ ਹੈ, ਸਾਡਾ ਜੀਵਨ ਅਸੀਂ ਕਿਸ ਕਿਸਮ ਦਾ ਜੀਣਾ ਹੈ। ਸਾਨੂੰ ਸਾਡੀ ਟੇਕ ਕੇਵਲ ਤੇ ਕੇਵਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਰੱਖਣੀ ਚਾਹੀਦੀ ਹੈ। ਹਾਂਜੀ। ਤੇ ਮੈਂ ਦੂਜੀ ਗੱਲ ਇਹ ਕਹਿਣੀ ਚਾਹੁੰਦਾ ਵੀ ਇੱਕ ਪੰਥਕ ਰਵਾਇਤਾਂ ਬਣ ਗਈਆਂ, ਜਿਵੇਂ ਅਕਾਲ ਤਖਤ ਦੀ ਸਰਵਉੱਚਤਾ ਦਾ ਮਸਲਾ ਹੈ, ਕਿੰਤੂ ਪਰੰਤੂ ਹੁੰਦੇ ਰਹਿੰਦੇ ਨੇ ਜੀ। ਇਹ ਜਥੇਦਾਰ ਦਾ ਕਸੂਰ ਹੋ ਸਕਦਾ ਕਿਤੇ ਨਾ ਕਿਤੇ ਕਿ ਉਹ ਸਹੀ ਫੈਸਲਾ ਨਹੀਂ ਲੈ ਰਿਹਾ, ਸਾਡਾ ਭਰੋਸਾ ਉੱਠਦਾ। ਪਰ ਸਾਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਜੀ ਤੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਧਾਰਨੀ ਰਹਿਣਾ ਚਾਹੀਦਾ। ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ, ਪੰਜਾਬ ਵਿੱਚ ਇੱਕ ਵਾਰੀ ਜ਼ਰੂਰ ਆਪਣੇ ਬੱਚਿਆਂ ਨੂੰ ਹਿੰਦੁਸਤਾਨ ਲੈ ਕੇ ਆਉਣਾ ਚਾਹੀਦਾ। ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਉਣੇ ਚਾਹੀਦੇ ਨੇ ਤੇ ਨਾਲ ਪੰਜੇ ਤਖਤਾਂ ਤੇ ਜਾਣਾ ਚਾਹੀਦਾ। ਐਸੇ ਯਤਨ ਜੇ ਕਰਦੇ ਰਹੋਗੇ, ਤੁਹਾਡੀ ਜਿਹੜੀ ਅਮਰੀਕਾ 'ਚ ਰਹਿੰਦੀ ਨਵੀਂ ਪੀੜ੍ਹੀ ਹੈ, ਭਾਵੇਂ ਉਹ ਹਰ ਪੱਖੋਂ ਸਾਡੇ ਨਾਲੋਂ ਕਿਤੇ ਵੱਧ ਸੁਚੇਤ ਹੈ, ਪਰ ਫਿਰ ਵੀ ਉਹ ਪੰਜਾਬ ਨਾਲ ਜੁੜੀ ਰਹੇ, ਪੰਥ ਨਾਲ ਜੁੜੀ ਰਹੇ, ਸਿੱਖੀ ਨਾਲ ਜੁੜੀ ਰਹੇ, ਆਪਣੇ ਅਕਾਲ ਤਖਤ ਨਾਲ, ਹਰਿਮੰਦਰ ਨਾਲ ਜੁੜੀ ਰਹੇ। ਇਹ ਯਤਨ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਨੇ। ਨੋਟਿਸ ਗਲਤ ਗੱਲਾਂ ਦਾ ਲੈਣਾ ਚਾਹੀਦਾ, ਪਰ ਨੋਟਿਸ ਲੈਣ ਤੱਕ ਇੱਥੇ ਤੱਕ ਨਹੀਂ ਜਾਣਾ ਚਾਹੀਦਾ ਕਿ ਕਿਸੇ ਸੰਸਥਾ ਨੂੰ ਕੋਈ ਢਾਹ ਲੱਗ ਜਾਵੇ। ਇਹ ਯਤਨ ਸਾਨੂੰ ਜ਼ਰੂਰ ਕਰਨੇ ਚਾਹੀਦੇ ਨੇ। ਇਹ ਮੇਰੀ ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਨੂੰ ਬੇਨਤੀ ਹੈ। ਜੀ ਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਤੁਸੀਂ ਵਿਚਾਰ ਸਾਂਝੇ ਕੀਤੇ। ਤੇ ਅੱਜ ਮੈਂ ਤੁਹਾਨੂੰ ਇੱਥੇ ਹੀ ਇਜਾਜ਼ਤ ਲੈਣੀ ਸੀ, ਵਕਤ ਨੂੰ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ। ਪਰ ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਵੀਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।